मैं अज भी सवेर दा खबरां सुन रहा सी ते पिछले 3 दिनों साडे पवित्र गुरु साहब दी नगरी दरबार साहब दे विच 3 ब्लास्ट अज एक सवेरे जिहड़ा तकरीबन 12 बजे तो बाद तड़कसार जिहड़ा सवेरे ब्लास्ट होया ते मैं ये गल सोच रहा सी बड़े गंभीरता नाल भी ये कारण की अज सिख नौजवान उहदे विच नज़र आ रहे हैं फड़ा फड़ाई दे विच। ये क्यों भी दरबार साहब के नेड़े तक कदे भी पिछले 30 सालों या उदों भी वध कदे किसी ने कोई ऐसी गल नहीं। पर मैं डूंघाई नाल गल सोचते हुए भी जदों अज SGPC के प्रधान, ये नहीं मैं कोई आरोप लाने वाली गल, अज जो SGPC के प्रधान बोल रहे थे अज उन्होंने ये भी नाल सोचना चाहिए सी भी ये जिहड़े लोग ने ये कौन ने। वड्डियां गल्लां बाद च पता लगे गया डूंघाई नाल, पर जदों तुसीं जिन्हां नूं तुसीं सब तो वड्डे कातल ने जिहड़े उन्हां नूं छुड़ाउण लई दस्तखत मुहिम छेड़दे हो, जदों तुसीं उन्हां नूं छुड़ाउण लई रोज़ प्रैस कॉन्फ्रेंसां करदे हो, वकील करदे हो, वड्डियां वड्डियां गल्लां करदे हो, तुसीं नौ उन्हां नूं बंदी सिखां दा दित्ता। बंदी सिख नहीं है वो, मेरी गल बिल्कुल बाहर कढ दो इहदे नाल जिहड़े साडे केस वाले आ। पर बाकी भी जिहड़े ने उन्होंने सैकड़े नौजवान बच्चों का उन्होंने थिएटरां च बम ब्लास्ट किए, उन्होंने ट्रेनां च बम ब्लास्ट किए, वो छुट जाण कानूनी तौर पर वो कोई नहीं। पर जब तुसीं उन्होंने छुड़ाउण की गल करदे हो तो एक नौजवान ने जिहड़े थोड़े रैडिकल ने या रैडिकलाइजेशन होई हुई आ, वो एकदम सोचते हैं भी सब तो वड्डी जिहड़ी SGPC साडी संस्था है ਉਹਦੇ लोग ने ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ, ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਇਹ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ ਚ ਚਾਹੇ ਕਿਤੇ ਹੋਰ ਆ ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਇੰਨਾ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਹੈ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ, ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ। ਜੀ ਚ ਰਾਜਵਾਨਾ ਹੈ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਹੈ, ਤਾਰਾ ਹੈ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦੇ ਸਿੱਖ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਗਏ, ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ, ਅੱਜ ਤੁਸੀਂ ਪ੍ਰੈਸ ਕਾਨਫਰੰਸ ਅੱਜ ਤੁਸੀਂ ਫੜਨ ਲੱਗ ਗਏ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗ ਗਏ। ਇਹ ਵੀ ਸਿੱਖ ਸੀ, ਫਿਰ ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਜੈਬ ਘਰ 'ਚ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪਦੇ ਦਫ਼ਤਰਾਂ ਨੇੜੇ ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ, ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਮਾਰਿਆ। ਤੇ ਤੁਸੀਂ ਮੇਰੀ ਬੇਨਤੀ ਹੈ SGPC ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, मैं लोगों को भी कहना चाहता तुसी अंतर कढो, अंतर देखो। यही लोग ने
ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਂ ਨੇ ਮਾਰਿਆ, ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ ਟੀਵੀ ਗੁਰਦੁਆਰਾ ਸਾਹਿਬ ਸਰਾਜ 'ਚ, ਉਹਨਾਂ ਦੀਆਂ ਫੋਟੋਆਂ ਆ ਗਈਆਂ। ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਈ। ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਪਏ। ਇਹ ਹੋਊਗਾ ਹੀ, ਜਦੋਂ ਕਿਸੇ ਦੇ ਘਰ 'ਚ ਅੱਗ ਲਾਓਗੇ ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛੁਡਾਉਣ ਤੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗਈ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਤੁਸੀਂ ਅੱਜ ਦੱਸੋ ਵੀ ਇਹ 3 ਬੰਬ ਬਲਾਸਟ, ਇਹ ਜ਼ਿੰਮੇਵਾਰੀ ਤੁਹਾਡੀ ਆ, ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬਲਾਸਟ ਕਰਾਂਗੇ, ਉੱਥੇ ਹੀ ਰੁਕ ਜਾਵਾਂਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਹੋ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਵਾਉਣ ਲਈ, ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ 'ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ 'ਚੋਂ ਕਿਉਂ ਨਹੀਂ ਗਾ ਕੋਈ ਜੇਲ੍ਹ 'ਚ? ਨਾ ਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ ਪਿੱਛੇ ਲਾਓ, ਮਾਰਨ ਮਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕਾਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾਈ ਕੀਤੀ, ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ, ਫਿਰ ਆਪਾਂ ਕੀ ਕਰਦੇ ਹੁੰਦੇ ਆ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਆ। ਅੱਜ ਆ ਪ੍ਰੈਸ ਕਾਨਫਰੰਸ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ, ਜਿਹੜੇ ਬੰਬ ਚਲਾਣੇ ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਅਹੁਦਿਆਂ ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨੋ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ ਤੇ ਨਹੀਂ ਤੁਹਾਨੂੰ ਪਾਉਣਾ। ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ। ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲਤੇ, ਬਰਾਬਰ ਬਜਟ ਹੈ ਐਸਜੀਪੀਸੀ ਦਾ। ਇਹ ਨਹੀਂ ਕਦੇ ਕਰਨਾ ਇਹਨਾਂ ਨੇ ਆਹ ਚੀਜ਼ਾਂ ਕਰਨੀਆਂ। ਬਸ ਇੰਨਾ ਹੀ ਕਹਿੰਦਾ ਹੋਇਆ, ਇਹ ਪਛਾਣ ਲਓ, ਇਹਨਾਂ ਨੂੰ ਪਛਾਣ ਲਓ। ਧੰਨਵਾਦ। ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ, ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ। ਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ। ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ, ਫੜਾਈ ਦੇ ਵਿੱਚ। ਇਹ ਕਿਉਂ? ਦਰਬਾਰ ਕਦੇ ਵੀ ਪਿਛਲੇ ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ। ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ
ਅੱਜ ਐਸਜੀਪੀਸੀ ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਐਸਜੀਪੀਸੀ ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ। ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ, ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸਜੀਪੀਸੀ ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ ਚ ਚਾਹੇ ਕਿਤੇ ਹੋਰ ਆ, ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਈ, ਉਹਨਾਂ ਨੂੰ ਗਲੋਰੀਫਾਈ ਕੀਤਾ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ, ਉਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ, ਜੀ ਚ ਰਾਜਵਾਨਾ ਹੈ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਹੈ, ਤਾਰਾ ਹੈ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦੱਸੇ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਕੇ ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ, ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗੇ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗੇ। ਇਹ ਵੀ ਸਿੱਖ ਸੀ, ਫਿਰ ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਜੈਬ ਘਰ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ, ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ, ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ, ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਨਾ ਰਿਹਾ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ। ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ ਟੀਵੀ, ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਫੋਟੋਆਂ ਆ ਗਈਆਂ, ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਈ। ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਪਏ। ਇਹ ਹੋਊਗਾ ਹੀ, ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗਈ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ
ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਹੈ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਤੁਸੀਂ ਅੱਜ ਦੱਸੋ ਵੀ ਇਹ 3 ਬੰਬ ਬਲਾਸਟ ਇਹ ਜ਼ਿੰਮੇਵਾਰੀ ਤੁਹਾਡੀ ਆ, ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬੰਬ ਬਲਾਸਟ ਕਰਾਂਗੇ, ਉੱਥੇ ਹੀ ਲੁਕ ਜਾਣਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਹੋ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਵਾਉਣ ਲਈ, ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ 'ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ 'ਚੋਂ ਕਿਉਂ ਨਹੀਂਗਾ ਕੋਈ ਜੇਲ੍ਹ 'ਚ? ਨਾ ਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ ਪਿੱਛੇ ਲਾਓ, ਮਾਰਨ ਮਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕਾਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾਈ ਕੀਤੀ ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ ਫਿਰ ਆਪਾਂ ਕੀ ਕਰਦੇ ਹੁੰਦੇ ਆ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਆ। ਪਰ ਅੱਜ ਆ ਪ੍ਰੈਸ ਕਾਨਫਰੰਸ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ, ਜਿਹੜੇ ਬੰਬ ਚਲਾਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ ਚਲਾਈਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਅਹੁਦਿਆਂ ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨੋ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ ਤੇ ਨਹੀਂ ਤੁਹਾਨੂੰ ਪਾਉਣਾ। ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ। ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲ੍ਹਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲ੍ਹਤੇ, ਬਰਾਬਰ ਬਜਟ ਹੈ ਐਸਜੀਪੀਸੀ ਦਾ। ਇਹ ਨਹੀਂ ਕਦੇ ਕਰਨਾ ਇਹਨਾਂ ਨੇ ਆਹ ਚੀਜ਼ਾਂ ਕਰਨੀਆਂ। ਬਸ ਇੰਨਾ ਹੀ ਕਹਿੰਦਾ ਹੋਇਆ, ਇਹ ਪਛਾਣ ਲਓ, ਇਹਨਾਂ ਨੂੰ ਪਛਾਣ ਲਓ। ਧੰਨਵਾਦ। ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ। ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ, ਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ। ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ, ਫੜਾਈ ਦੇ ਵਿੱਚ। ਇਹ ਕਿਉਂ? ਵੀ ਦਰਬਾਰ ਸਾਹਿਬ ਦੇ ਨੇੜੇ ਤਾਂ ਕਦੇ ਵੀ ਪਿਛਲੇ 30 ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ। ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ ਐਸਜੀਪੀਸੀ ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਜਦੋਂ ਐਸਜੀਪੀਸੀ ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ 'ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ, ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ।
ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ। ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸਜੀਪੀਸੀ ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ, ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ ਚ ਚਾਹੇ ਕਿਤੇ ਹੋਰ ਆ, ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਇੰਨਾ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਏ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ। ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ, ਜੀ ਚ ਰਾਜਵਾਨਾ ਏ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਏ, ਤਾਰਾ ਏ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦਾ ਸਿੱਖ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਗਏ, ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ। ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗ ਗਏ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗ ਗਏ। ਇਹ ਵੀ ਸਿੱਖ ਸੀ ਫਿਰ, ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਅਜਾਇਬ ਘਰ 'ਚ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ, ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ, ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ। ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਨਾ ਰਿਹਾ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ। ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ, ਟੀਵੀ ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਦੀਆਂ ਫੋਟੋਆਂ ਆ ਗਈਆਂ। ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਈ। ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਪਏ। ਇਹ ਹੋਊਗਾ ਹੀ, ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛੁਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗੀ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋ ਗਈ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਤੁਸੀਂ ਅੱਜ ਦੱਸੋ ਵੀ ਇਹ 3 ਬਲਾਸਟ, ਬੰਬ ਬਲਾਸਟ, ਇਹ ਜ਼ਿੰਮੇਵਾਰੀ ਤੁਹਾਡੀ ਆ। ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬੰਬ ਬਲਾਸਟ ਕਰਾਂਗੇ, ਉੱਥੇ ਹੀ ਲੁਕ ਜਾਣਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ, ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਹੋ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ।
ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਵਾਉਣ ਲਈ, ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ ਚੋਂ ਕਿਉਂ ਨਹੀਂ ਗਾ ਕੋਈ ਜੇਲ੍ਹ 'ਚ? ਨਾ ਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ ਪਿੱਛੇ ਲਾਓ, ਮਾਰਨ ਮਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕਾਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾਈ ਕੀਤੀ ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ ਫਿਰ ਆਪਾਂ ਕੀ ਕਰਦੇ ਹੁੰਦੇ ਆ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਆ। ਪਰ ਅੱਜ ਆ ਪ੍ਰੈਸ ਕਾਨਫਰੰਸ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ, ਜਿਹੜੇ ਬੰਬ ਚਲਾਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ ਚਲਾਈਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ, ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨੋ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ ਤੇ ਨਹੀਂ ਤੁਹਾਨੂੰ ਪਾਉਣਾ। ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ, ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲਤੇ, ਬਰਾਬਰ ਬਜਟ ਹੈ SGPC ਦਾ। ਇਹ ਨਹੀਂ ਕਦੇ ਕਰਨਾ ਇਹਨਾਂ ਨੇ, ਇਹਨਾਂ ਨੇ ਆਹ ਚੀਜ਼ਾਂ ਕਰਨੀਆਂ। ਬਸ ਇੰਨਾ ਹੀ ਕਹਿੰਦਾ ਹੋਇਆ, ਇਹ ਪਛਾਣ ਲਓ, ਇਹਨਾਂ ਨੂੰ ਪਛਾਣ ਲਓ, ਪਛਾਣ ਲਓ। ਧੰਨਵਾਦ। ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ। ਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ। ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ, ਫੜਾਈ ਦੇ ਵਿੱਚ। ਇਹ ਕਿਉਂ? ਵੀ ਦਰਬਾਰ ਸਾਹਿਬ ਦੇ ਨੇੜੇ ਤਾਂ ਕਦੇ ਵੀ ਪਿਛਲੇ 30 ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ। ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ SGPC ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਜਦੋਂ SGPC ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ 'ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛੁਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛੁਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ, ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ। ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ। ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ SGPC ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ, ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ, ਚਾਹੇ ਗੁਲਿਆਰੇ 'ਚ, ਚਾਹੇ ਕਿਤੇ ਹੋਰ, ਉਹ ਬੰਬ ਬਲਾਸਟ ਕਰਨ ਲੱਗ ਗਏ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜਨ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ।
मतलब ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਵੀ ਸ਼ਾਇਦ ਹੁੰਦੇ ਹੀ ਇਹ ਨੇ। ਇਹਨਾਂ ਨੇ ਬਹੁਤ ਬਦਰੀ ਕੰਮ ਕੀਤਾ ਹੋਇਆ ਜੀ ਚ ਰਾਜੂਆਣਾ ਹੈ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਹੈ, ਤਾਰਾ ਹੈ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦਾ ਸਿੱਖ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਕੇ ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ। ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗੇ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗੇ। ਇਹ ਵੀ ਸਿੱਖ ਸੀ ਫਿਰ, ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਜੈਬ ਘਰ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ, ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ, ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ। ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਨਾ ਰਿਹਾ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ। ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ ਟੀਵੀ, ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਦੀਆਂ ਫੋਟੋਆਂ ਆ ਗਈਆਂ। ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਈ। ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਪਏ। ਇਹ ਹੋਊਗਾ ਹੀ ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗੀ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਤੁਸੀਂ ਅੱਜ ਦੱਸੋ ਵੀ ਇਹ 3 ਬੰਬ ਬਲਾਸਟ, ਇਹ ਜ਼ਿੰਮੇਵਾਰੀ ਤੁਹਾਡੀ ਆ। ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ, ਗੁਰਦੁਆਰਾ ਸਾਹਿਬ ਵਾਲੇ, ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬੰਬ ਬਲਾਸਟ ਕਰਾਂਗੇ, ਉੱਥੇ ਹੀ ਲੁਕ ਜਾਣਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ, ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਹੋ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ, ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਵਾਉਣ ਲਈ, ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ 'ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ 'ਚੋਂ ਕਿਉਂ ਨਹੀਂ ਗਾ ਕੋਈ ਜੇਲ੍ਹ 'ਚ? ਨਾ ਸਭ ਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ, ਇਹ ਪਿੱਛੇ ਲਾਓ, ਮਾਰਨ ਮਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕਾਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾਈ ਕੀਤੀ, ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ, ਫਿਰ ਆਪਾਂ ਕੀ ਕਰਦੇ ਹੁੰਦੇ ਆ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਆ।
ਪਰ ਅੱਜ ਆ ਪ੍ਰੈਸ ਕਾਨਫਰੰਸ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ, ਜਿਹੜੇ ਬੰਬ ਚਲਾਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ ਚਲਾਈਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ, ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨੋ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ ਤੇ ਨਹੀਂ ਤੁਹਾਨੂੰ ਪਾਉਣਾ। ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ। ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲ੍ਹਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲ੍ਹਤੇ, ਬਰਾਬਰ ਬਜਟ ਐਸਜੀਪੀਸੀ ਦਾ। ਇਹ ਨਹੀਂ ਕਦੇ ਕਰਨਾ ਇਹਨਾਂ ਨੇ। ਇਹਨਾਂ ਨੇ ਆਹ ਚੀਜ਼ਾਂ ਕਰਨੀਆਂ। ਬਸ ਇੰਨਾ ਹੀ ਕਹਿੰਦਾ ਹੋਇਆ, ਇਹ ਪਛਾਣ ਲਓ, ਇਹਨਾਂ ਨੂੰ ਪਛਾਣ ਲਓ, ਪਛਾਣ ਲਓ। ਧੰਨਵਾਦ। ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ, ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ। ਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ। ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ, ਫੜਾ ਫੜਾਈ ਦੇ ਵਿੱਚ। ਇਹ ਕਿਉਂ? ਵੀ ਦਰਬਾਰ ਸਾਹਿਬ ਦੇ ਨੇੜੇ ਤਾਂ ਕਦੇ ਵੀ ਪਿਛਲੇ 30 ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ। ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ ਐਸਜੀਪੀਸੀ ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਜਦੋਂ ਐਸਜੀਪੀਸੀ ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛੁਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛੁਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ, ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ। ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ। ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸਜੀਪੀਸੀ ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ 'ਚ ਚਾਹੇ ਕਿਤੇ ਹੋਰ ਆ, ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਹੈ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ। ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ, ਜੀ ਚ ਰਾਜਵਾਨਾ ਹੈ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਹੈ, ਤਾਰਾ ਹੈ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦਾ ਸਿੱਖ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਗਏ, ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ, ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗ ਗਏ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗ ਗਏ। ਇਹ ਵੀ ਸਿੱਖ ਸੀ ਫਿਰ, ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ?
ਇਹਨਾਂ ਨੂੰ ਵੀ ਜੈਲ ਘਰ 'ਚ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ। ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਨਾ ਰਿਹਾ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ। ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ, ਟੀਵੀ ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਦੀਆਂ ਫੋਟੋਆਂ ਆ ਗਈਆਂ। ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਏ। ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਗਏ। ਇਹ ਹੋਊਗਾ ਹੀ ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛੁਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ। ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗਈ ਜੀ, ਉਰੇ ਤਾਂ ਅਸੀਂ ਗੁਲਾਮ ਆ, ਤਾਂ ਇਹ ਕਰ ਰਹੇ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਤੁਸੀਂ ਅੱਜ ਦੱਸੋ ਵੀ ਇਹ 3 ਬੰਬ ਬਲਾਸਟ ਇਹ ਜ਼ਿੰਮੇਵਾਰੀ ਤੁਹਾਡੀ ਆ, ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ, ਉੱਥੇ ਬੰਬ ਬਲਾਸਟ ਕਰਾਂਗੇ, ਉੱਥੇ ਹੀ ਰੁਕ ਜਾਣਗੇ ਇਹਨਾਂ ਕੋਲ। ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮੁੰਡਾ, ਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਹੋ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦੇ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ ਨੂੰ ਇੱਧਰ ਲਾ ਰਹੇ ਹੋ ਵੀ ਤੁਹਾਡੇ ਖੇਤਰ ਸਾਰੇ ਪੰਜਾਬ 'ਚ ਅਸੀਂ ਸਾਈਨ ਕਰਾਵਾਂਗੇ, ਹਰ ਜਗ੍ਹਾ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਨੂੰ ਵੱਡਾ ਨਾਂ ਦੇਵਾਂਗੇ। ਨਾ ਕਰੋ ਇਹ ਕੰਮ। ਆਪਣੇ ਪੁੱਤ, ਆਪਣੀ ਧੀ ਨੂੰ ਕਿਸੇ ਨੇ ਬਣਾਇਆ ਬੰਬ ਚਲਵਾਉਣ ਲਈ, ਅੱਤਵਾਦੀ ਬਣਾਇਆ? ਕਿਸੇ ਦਾ ਹੈ ਬੰਦੀ ਸਿੱਖ? ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਪਰਿਵਾਰ 'ਚੋਂ ਕਿਉਂ ਨਾ ਬਣਿਆ ਕੋਈ ਬੰਦੀ ਸਿੱਖ? ਤੁਹਾਡੇ ਪਰਿਵਾਰ 'ਚੋਂ ਕਿਉਂ ਨਹੀਂ ਗਾ ਕੋਈ ਜੇਲ੍ਹ 'ਚ? ਨਾ ਬਾਕੀਆਂ ਦੇ ਬੱਚਿਆਂ ਨੂੰ ਇਹ ਕੰਮ ਪਿੱਛੇ ਲਾਓ, ਮਾਤਮ ਮਰਾਉਣ ਵਾਲੇ ਕੰਮ ਪਿੱਛੇ ਨਾ ਕਰੋ। ਇਹ ਨਹੀਂ ਵੀ ਮੈਂ ਇਹ ਗੱਲ ਕਰਦਾ, ਮੈਂ ਇੱਕ ਕਾਮਨ ਗੱਲ ਕਰ ਰਿਹਾ ਵੀ ਅੱਜ ਤੁਸੀਂ ਪੁਲਿਸ ਦੇ ਨਾਲ ਰਲ ਕੇ ਇਹ ਫੜਾਈ ਕੀਤੀ, ਕਿਉਂਕਿ ਅੱਜ ਤੁਹਾਡੇ ਵੱਲ ਨੂੰ ਆ ਗਏ। ਪਰ ਜਦੋਂ ਦੂਜਿਆਂ ਦੇ ਘਰਾਂ 'ਚ ਮਾਰਦੇ ਨੇ, ਫਿਰ ਆਪਾਂ ਕੀ ਕਰਦੇ ਹੁੰਦੇ ਆ? ਫਿਰ ਆਪਾਂ ਨੂੰ ਬਹੁਤ ਚੰਗੇ ਲੱਗਦੇ ਹੁੰਦੇ ਆ, ਉਹਨਾਂ ਨੂੰ ਆਪਾਂ ਸਰੋਪੇ ਦਿੰਦੇ ਆ, ਉਹਨਾਂ ਨੂੰ ਆਪਾਂ ਵਕੀਲ ਕਰਕੇ ਦਿੰਦੇ ਆ। ਪਰ ਅੱਜ ਆ ਪ੍ਰੈਸ ਕਾਨਫਰੰਸ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਤੁਹਾਡੇ ਘਰਾਂ ਨੂੰ ਪੈ ਗਏ। ਜਦੋਂ ਆਪਾਂ ਇਹੋ ਜਿਹੀ ਸਿਖਲਾਈ ਦੇਵਾਂਗੇ, ਜਿਹੜੇ ਬੰਬ ਚਲਾਏ ਨੇ, ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ, ਗੋਲੀਆਂ ਚਲਾਈਆਂ, ਜਦੋਂ ਉਹਨਾਂ ਨੂੰ ਇਹ ਦਰਜੇ ਦੇਵਾਂਗੇ, ਇਹ ਸੋਚ ਲਓ ਇੱਕ ਵਾਰ, ਇਹ ਤੇ ਵਿਚਾਰ ਕਰ ਲਓ ਵੀ ਆਪਾਂ ਚੱਲਣਾ ਕਿੱਧਰ ਨੂੰ। ਇਹ ਸੋਚ ਲਓ ਵੀ ਆਪਾਂ ਬੱਚਿਆਂ ਨੂੰ, ਆਪਣੇ ਸਿੱਖਾਂ ਦੇ ਬੱਚਿਆਂ ਨੂੰ, ਪੰਜਾਬੀਆਂ ਦੇ ਬੱਚਿਆਂ ਨੂੰ ਆਪਾਂ ਵੱਡੇ ਅਹੁਦਿਆਂ ਤੇ ਬਿਠਾਉਣਾ ਜਾਂ ਆਪਾਂ ਜੇਲ੍ਹਾਂ 'ਚ ਬਿਠਾਉਣਾ। ਇਹ ਫੈਸਲਾ ਨੌਜਵਾਨੋ ਤੁਸੀਂ ਵੀ ਕਰ ਲਓ ਵੀ ਇਹ ਥੋਤੋਂ ਕੀ ਕਰਾਉਣਾ ਚਾਹੁੰਦੇ ਆ ਤੇ ਕੀ ਨਹੀਂ ਕਰਾਉਣਾ ਚਾਹੁੰਦੇ। ਇਹਨਾਂ ਨੇ ਸਕੂਲ ਕਾਲਜ ਨਹੀਂ ਤੁਹਾਡੇ ਲਈ ਬਣਾਉਣੇ, ਇਹਨਾਂ ਨੇ ਗੁਰੂ ਦੇ ਰਾਹ ਤੇ ਨਹੀਂ ਤੁਹਾਨੂੰ ਪਾਉਣਾ। ਉਹ ਨਹੀਂ ਕਦੇ ਸਿੱਖਿਆ ਦੇਣੀ, ਉਹਦੇ ਲਈ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਵੱਲੋਂ। ਇਹ ਕਦੇ ਉਦਘਾਟਨ ਨਹੀਂ ਵੀ ਤੁਹਾਡੇ ਲਈ ਅਸੀਂ ਕੋਚਿੰਗ ਸੈਂਟਰ ਖੋਲ੍ਹਤੇ, ਤੁਹਾਡੇ ਲਈ ਅਸੀਂ ਸਪੋਰਟਸ ਕਾਲਜ ਖੋਲ੍ਹਤੇ, ਬਰਾਬਰ ਬਜਟ ਹੈ ਐਸਜੀਪੀਸੀ ਦਾ। ਇਹ ਨਹੀਂ ਕਦੇ ਕਰਨਾ ਇਹਨਾਂ ਨੇ ਆਹ ਚੀਜ਼ਾਂ ਕਰਨੀਆਂ।
ਬਸ ਇੰਨਾ ਹੀ ਕਹਿੰਦਾ ਹੋਇਆ, ਇਹ ਪਛਾਣ ਲਓ, ਇਹਨਾਂ ਨੂੰ ਪਛਾਣ ਲਓ, ਪਛਾਣ ਲਓ। ਧੰਨਵਾਦ। ਮੈਂ ਅੱਜ ਵੀ ਸਵੇਰ ਦਾ ਖਬਰਾਂ ਸੁਣ ਰਿਹਾ ਸੀ ਤੇ ਪਿਛਲੇ 3 ਦਿਨਾਂ 'ਚ ਸਾਡੇ ਪਵਿੱਤਰ ਗੁਰੂ ਸਾਹਿਬ ਦੀ ਨਗਰੀ ਦਰਬਾਰ ਸਾਹਿਬ ਦੇ ਵਿੱਚ 3 ਬਲਾਸਟ ਅੱਜ ਇੱਕ ਸਵੇਰੇ ਜਿਹੜਾ ਤਕਰੀਬਨ 12 ਵਜੇ ਤੋਂ ਬਾਅਦ ਤੜਕਸਾਰ ਜਿਹੜਾ ਸਵੇਰੇ ਬਲਾਸਟ ਹੋਇਆ। ਤੇ ਮੈਂ ਇਹ ਗੱਲ ਸੋਚ ਰਿਹਾ ਸੀ ਬੜੇ ਗੰਭੀਰਤਾ ਨਾਲ ਵੀ ਇਹ ਕਾਰਨ ਕੀ। ਅੱਜ ਸਿੱਖ ਨੌਜਵਾਨ ਉਹਦੇ ਵਿੱਚ ਨਜ਼ਰ ਆ ਰਹੇ ਆ, ਫੜਾ ਫੜਾਈ ਦੇ ਵਿੱਚ। ਇਹ ਕਿਉਂ? ਵੀ ਦਰਬਾਰ ਸਾਹਿਬ ਦੇ ਨੇੜੇ ਤਾਂ ਕਦੇ ਵੀ ਪਿਛਲੇ 30 ਸਾਲਾਂ 'ਚ ਜਾਂ ਉਦੋਂ ਵੀ ਵੱਧ ਕਦੇ ਕਿਸੇ ਨੇ ਕੋਈ ਐਸੀ ਗੱਲ ਨਹੀਂ। ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ ਐਸਜੀਪੀਸੀ ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਜਦੋਂ ਐਸਜੀ ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ। ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ। ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸਜੀਪੀਸੀ ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ, ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਿਹਾ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ 'ਚ ਚਾਹੇ ਕਿਤੇ ਹੋਰ ਆ, ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਹੈ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਹੈ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ। ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ, ਜੀ ਚ ਰਾਜਵਾਨਾ ਹੈ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਹੈ, ਤਾਰਾ ਹੈ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦੇ ਸਿੱਖ ਬਣ ਗਏ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਗਏ, ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ। ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗ ਗਏ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗ ਗਏ। ਇਹ ਵੀ ਸਿੱਖ ਸੀ ਫਿਰ, ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਜੈਬ ਘਰ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਇਹਨਾਂ ਨੂੰ ਵੀ ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ, ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ, ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ। ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਮਾਰਿਆ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆ, ਇਹ ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਹਦੇ ਬਲਾਸਟ ਹੋ ਰਹੇ ਆ,
मैं लोगों को भी कहना चाहना, तुसी अंतर कढो, अंतर देखो। यही लोग ने सेम जिन्होंने लोगों के घर उजाड़े ने, 35,000 लोगों को पंजाब दे मारिया, अज उन्होंने चेहरे नंगे हो गए टीवी गुरुद्वारा साहब सराज, उन्होंने फोटो आ गई, तो अज फड़ाया कि ने गुरुद्वारा प्रबंधक कमेटी के जोड़े कर्मचारी ने, टास्क फोर्स के कर्मचारी ने। क्यों? क्योंकि अज आप ते पै गई, अज बंब इन्हों के घर के नेड़े चलन लग गए। ये हो गई जो किसी के घर च अग लाओगे, थोड़े घर च भी अग लगेगी लगेगी एक दिन। इस करके तुसी मैं अज लोगों को ये अपील करना चाहना, जिहड़े इन्हां दा साथ दिंदे आ, जिहड़े खतरनाक टैररिस्टां नूं छुड़ाउण दीआं गल्लां 2-2 करोड़ 5-5 करोड़ वकीलां नूं दिंदे आ, अज लग्गिआ ना पता। अज जां तां फिर इन्हां नूं भी कहो भी ये तो देश भगत ने जी, जां छुड़ाउण चले जाओ इन्हां नूं, हुण ये तां बंदी सिख ने जी। ये कह दो भी उरे आज़ादी नहीं की जी, उरे तो असीं गुलाम आ तां ये कर रहे। अज क्यों फड़ाया तुसीं उन्हां नूं? मैं पुछना चाहुंदा, ਜਿਹੜੇ सवाल करते आ वो जवाब दे देण इस गल का भी ये दोनों च अंतर की फर्क की है। वो तो झूठ बोलते भी सज़ा पूरियां हो गई, तुसीं कौन हुंदे हो सज़ा पूरी होगी तो कोर्ट छड्डूगा। अज एक दी बेल होगी, होरां दी भी बेल हो जानी, कानून करेगा, उन्होंने कोई चैलेंज ही नहीं कर सकता। पर तुसीं अज दसो भी ये 3 ब्लास्ट बम ब्लास्ट ये जिम्मेवारी थोड़ी आ, क्योंकि अगले ने सोचा भी SGPC प्रधान जां प्रबंधक कमेटी वाले गुरुद्वारा साहब वाले ये तो शेल्टर दिंदे आ, ते क्यों ना इन्हां दे कोल जाके ब्लास्ट करिए, उत्थे बम ब्लास्ट करांगे, उत्थे ही लुक जाएंगे इन्हां कोल। क्योंकि उन्होंने एक नवां मुंडा जे यंग यूथ है, मन च तो ये आउंदा ना भी ग्लोरीफिकेशन होगी, सानू किड्डे वड्डे अजायब घर साडियां फोटोआं लगणगीआं ते असीं ये काम करिए। तुसीं हो ये जिम्मेवारी लो ना फिर भी, अज ये जिम्मेवार तुसीं हो। तुसीं ये पढ़ा के चंगी तरह नवी पीढ़ी को इधर ला रहे हो भी थोड़े खतर सारे पंजाब च असीं साइन करावांगे, हर जगह प्रेस कॉन्फ्रेंस करांगे, थोनू बड़ा बड़ा नाम देवांगे। ना करो ये काम। अपने पुत अपनी धी नूं किसी ने बनाया बंब चलवाउण लई, अतवादी बनाया, किसी का है बंदी सिख? जिहड़ियां तुसीं गल्लां करदे हो, थोड़े परिवार चों क्यों ना बनिया कोई बंदी सिख? थोड़े परिवार चों क्यों नहीं गा कोई जेल च? ना बाकी वाले बच्चों को काम ये पीछे लाओ, मारन मराउण वाले काम पीछे ना करो। ये नहीं भी मैं एक गल करदा, मैं एक कॉमन गल कर रहा भी अज तुसीं पुलिस दे नाल रल के फड़ा फड़ाई की, क्योंकि अज थोड़े आ गए। पर जब दूजे घर च मारते ने फिर आपां की करदे हुंदे आ, फिर आपां नूं बहुत चंगे लगदे हुंदे आ, उन्हां नूं आपां सरोपे दिंदे आ, उन्हां नूं आपां वकील करके दिंदे आ। पर अज आप प्रेस कॉन्फ्रेंस चीकां निकलियां पईआं क्योंकि थोड़े घरां नूं पै गए। जदों आपां इहो जी सिखलाई देवांगे, जिहड़े बंब चलाए ने, जिन्हां ने लोकां नूं मारिया, गोलियां चलाईआं, जदों उन्हां नूं ये दर्जे देवांगे, ये सोच लो एक बार, ये विचार कर लो भी आपां चलना किधर नूं, आपां चलना किधर नूं। ये सोच लो भी आपां बच्चों नूं, अपने सिखां दे बच्चों नूं, पंजाबियां दे बच्चों नूं आपां वड्डे वड्डे अहुदियां ते बिठाउणा जां आपां जेलां च बिठाउणा। ये फैसला नौजवानों तुसीं भी कर लो भी ये थोतो की कराउणा चाहुंदे आ ते की नहीं कराउणा चाहुंदे। इन्हां ने स्कूल कॉलेज नहीं तुहाडे लई बनाउणे, इन्हां ने गुरु दे राह ते नहीं तुहानूं पाउणा, वो नहीं कदे सिੱਖਿਆ देनी, ਉਹਦੇ ਲਈ कदे कोई प्रेस कॉन्फ्रेंस नहीं इन्हां ਵੱਲੋਂ, ਇਹ ਕਦੇ ਉਦਘਾਟਨ नहीं भी ਤੁਹਾਡੇ ਲਈ ਅਸੀਂ कोचिंग सेंटर खोलते, ਤੁਹਾਡੇ ਲਈ ਅਸੀਂ स्पोर्ट्स कॉलेज खोलते, बराबर बजट है SGPC ਦਾ। ਇਹ नहीं कदे करना इन्हां ने आ चीज़ां करनियां। बस इन्ना ही कहता होया, ये पछाण लो, इन्हों पछाण लो, पछाण लो। धन्यवाद। मैं अज भी सवेर का खबरां सुन रहा सी ते पिछले 3 दिनों साडे पवित्र गुरु साहब दी नगरी दरबार साहब दे विच 3 ब्लास्ट, अज एक सवेरे जिहड़ा तकरीबन 12 बजे तो बाद तड़कसार जिहड़ा सवेरे ब्लास्ट होया, ते मैं ये गल सोच रहा सी बड़े गंभीरता नाल भी ये कारण की अज सिख नौजवान उहदे विच नज़र आ रहे हैं, फड़ा फड़ाई दे विच। ये क्यों भी दरबार साहब के नेड़े तक कदे भी पिछले 30 सालों या उदों भी वध कदे किसी ने कोई ऐसी गल नहीं
ਪਰ ਮੈਂ ਡੂੰਘਾਈ ਨਾਲ ਗੱਲ ਸੋਚਦੇ ਹੋਏ ਵੀ ਜਦੋਂ ਅੱਜ ਐਸਜੀਪੀਸੀ ਦੇ ਪ੍ਰਧਾਨ, ਇਹ ਨਹੀਂ ਮੈਂ ਕੋਈ ਆਰੋਪ ਲਾਉਣ ਵਾਲੀ ਗੱਲ, ਅੱਜ ਜਦੋਂ ਐਸਜੀਪੀਸੀ ਦੇ ਪ੍ਰਧਾਨ ਬੋਲ ਰਹੇ ਸੀ, ਅੱਜ ਉਹਨਾਂ ਨੂੰ ਇਹ ਵੀ ਨਾਲ ਸੋਚਣਾ ਚਾਹੀਦਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਣ ਨੇ। ਵੱਡੀਆਂ ਗੱਲਾਂ ਬਾਅਦ ਚ ਪਤਾ ਲੱਗੇਗਾ ਡੂੰਘਾਈ ਨਾਲ, ਪਰ ਜਦੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਡੇ ਕਾਤਲ ਨੇ ਜਿਹੜੇ, ਉਹਨਾਂ ਨੂੰ ਛੁਡਾਉਣ ਲਈ ਦਸਤਖਤ ਮੁਹਿੰਮ ਛੇੜਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਛੁਡਾਉਣ ਲਈ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਵਕੀਲ ਕਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਤੁਸੀਂ ਨਾਂ ਉਹਨਾਂ ਨੂੰ ਬੰਦੀ ਸਿੱਖਾਂ ਦਾ ਦਿੱਤਾ। ਬੰਦੀ ਸਿੱਖ ਨਹੀਂ ਹੈ ਉਹ, ਮੇਰੀ ਗੱਲ ਬਿਲਕੁਲ ਬਾਹਰ ਕੱਢ ਦਿਓ ਇਹਦੇ ਨਾਲ, ਜਿਹੜੇ ਸਾਡੇ ਕੇਸ ਵਾਲੇ ਆ। ਪਰ ਬਾਕੀ ਵੀ ਜਿਹੜੇ ਨੇ ਉਹਨਾਂ ਨੇ ਸੈਂਕੜੇ ਨੌਜਵਾਨ ਬੱਚਿਆਂ ਦਾ, ਉਹਨਾਂ ਨੇ ਥੀਏਟਰਾਂ 'ਚ ਬੰਬ ਬਲਾਸਟ ਕੀਤੇ ਆ, ਉਹਨਾਂ ਨੇ ਟ੍ਰੇਨਾਂ 'ਚ ਬੰਬ ਬਲਾਸਟ ਕੀਤੇ ਆ। ਉਹ ਛੁੱਟ ਜਾਣ ਕਾਨੂੰਨੀ ਤੌਰ ਤੇ, ਉਹ ਕੋਈ ਨਹੀਂ, ਪਰ ਜਦੋਂ ਤੁਸੀਂ ਉਹਨਾਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਤਾਂ ਇੱਕ ਨੌਜਵਾਨ ਨੇ ਜਿਹੜੇ ਥੋੜੇ ਰੈਡੀਕਲ ਨੇ ਜਾਂ ਰੈਡੀਕਲਾਈਜੇਸ਼ਨ ਹੋਈ ਆ, ਉਹ ਇੱਕਦਮ ਸੋਚਦੇ ਆ ਵੀ ਸਭ ਤੋਂ ਵੱਡੀ ਜਿਹੜੀ ਐਸਜੀਪੀਸੀ ਸਾਡੀ ਸੰਸਥਾ ਹੈ, ਉਹਦੇ ਲੋਕ ਨੇ, ਜਦੋਂ ਉਹ ਐਡੀ ਸ਼ਾਬਾਸ਼ ਦੇ ਰਹੇ ਇਹਨਾਂ ਨੂੰ, ਇਹਨਾਂ ਦੀਆਂ ਫੋਟੋਆਂ ਤਸਵੀਰਾਂ ਦਰਬਾਰ ਸਾਹਿਬ ਦੇ ਨਾਲ ਜਿਹੜਾ ਅਜਾਇਬ ਘਰ ਉਹ ਚਲਾ ਰਹੇ ਆ, ਤੇ ਆਪਾਂ ਕਿਉਂ ਨਾ ਕਰੀਏ ਕੰਮ। ਤੇ ਉਹ ਉਸੇ ਸੋਚ ਨੂੰ ਲੈ ਕੇ ਉਹ ਅੱਜ ਦਰਬਾਰ ਸਾਹਿਬ ਦੇ ਚਾਹੇ ਗੁਲਿਆਰੇ ਚ ਚਾਹੇ ਕਿਤੇ ਹੋਰ ਆ, ਉਹ ਬੰਬ ਬਲਾਸਟ ਕਰਨ ਲੱਗੇ। ਅੱਜ ਦੇਖੋ ਉਹ ਸਿੱਖ ਸੰਗਤ, ਉਹ ਗੁਰੂ ਦੇ ਲੜ ਲੱਗਣ ਆਈ ਆ, ਆਰਾਮ ਨਾਲ ਸੁੱਤੇ ਪਏ ਨੇ, ਸੰਗਤ ਆਰਾਮ ਕਰ ਰਹੀ ਆ, ਕੋਈ ਪਾਠ ਕਰ ਰਹੀ ਆ, ਤੇ ਉਹਦੇ ਵਿੱਚ ਉਹ ਉੱਥੇ ਬਲਾਸਟ ਕਰਦੇ ਫਿਰ ਰਹੇ। ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਮਤਲਬ ਇੰਨਾ ਉਹਨਾਂ ਨੂੰ ਉੱਤੇ ਜਗ੍ਹਾ ਦੇਤੀ, ਉਹਨਾਂ ਨੂੰ ਗਲੋਰੀਫਾਈ ਕੀਤਾ ਏ ਵੀ ਸ਼ਾਇਦ ਸਿੱਖ ਹੁੰਦੇ ਹੀ ਇਹ ਨੇ। ਇਹਨਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਇਆ, ਜੀ ਚ ਰਾਜੂਆਣਾ ਏ, ਜੀ ਚ ਕੋਈ ਹੋਰ ਨਾਂ ਜਿਹਦੇ ਵੀ ਨੇ, ਹਵਾਰਾ ਏ, ਤਾਰਾ ਏ, ਹੋਰ ਪਤਾ ਨਹੀਂ ਕਿੰਨੇ ਕਿੰਨੇ ਨੇ। ਜਦੋਂ ਤੁਸੀਂ ਇਹ ਇੰਨਾ ਕੁਝ ਕਰਤਾ ਵੀ ਸਿੱਖ ਤਾਂ ਸ਼ਾਇਦ ਇਹੀ ਕੰਮ ਨੂੰ ਬਣੇ ਹੋਏ ਨੇ। ਇਹ ਨਹੀਂ ਦੱਸਣਾ ਵੀ ਸਾਡੇ ਸਭ ਤੋਂ ਵੱਡੇ ਜਿਹੜੇ ਵਰਲਡ ਬੈਂਕ ਦਾ ਸਿੱਖ ਬਣ ਗਿਆ ਅੱਜ ਸਾਡੇ ਕਿੱਥੇ ਕਿੱਥੇ ਸਰਦਾਰ ਸਿੱਖ ਪੱਗ ਵਾਲੇ ਬੈਠੇ ਨਹੀਂ। ਅੱਜ ਉਹ ਲੋਕ ਜਦੋਂ ਅੱਜ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਘਰ 'ਚ ਵੜ ਕੇ ਅੱਜ ਉੱਥੇ ਬਲਾਸਟ ਕਰਨ ਲੱਗੇ, ਅੱਜ ਤੁਸੀਂ ਡਰ ਗਏ, ਅੱਜ ਤੁਸੀਂ ਪ੍ਰੈਸ ਕਾਨਫਰੰਸ, ਅੱਜ ਤੁਸੀਂ ਫੜਨ ਲੱਗੇ, ਉਹਨਾਂ ਨੂੰ ਫੜਾ ਕੇ ਪੁਲਿਸ ਦੇ ਹਵਾਲੇ ਕਰਨ ਲੱਗੇ। ਇਹ ਵੀ ਸਿੱਖ ਸੀ ਫਿਰ, ਇਹ ਵੀ ਉਹੀ ਕੰਮ ਕਰ ਰਹੇ ਸੀ ਜਿਹੜੇ ਬਾਕੀ ਜਿਨ੍ਹਾਂ ਨੂੰ ਬੰਦੀ ਸਿੱਖ ਕਹਿ ਰਹੇ ਹੋ, ਉਹਨਾਂ ਨੇ ਵੀ ਐਂ ਬੰਦੇ ਮਾਰੇ ਹੋਏ ਨੇ, ਸਿੱਖਾਂ ਨੂੰ ਮਾਰਿਆ ਹੋਇਆ ਉਹਨਾਂ ਨੇ। ਅੱਜ ਅੰਤਰ ਕਿਉਂ? ਇਹਨਾਂ ਨੂੰ ਵੀ ਜੈਬ ਘਰ ਫੋਟੋ ਲਾ ਦਿਓ ਇਹਨਾਂ ਦੀ ਫੜ ਕੇ, ਬੰਦੀ ਸਿੱਖ ਕਹੋ, ਇਹਨਾਂ ਨੂੰ ਕਿਉਂ ਤੁਸੀਂ ਪੁਲਿਸ ਦੇ ਹਵਾਲੇ ਕੀਤਾ? ਇਹ ਵੀ ਉਹੀ ਕੁਝ ਕਰ ਰਹੇ ਆ, ਬੰਬ ਬਲਾਸਟ ਕਰ ਰਹੇ ਸੀ। ਪਰ ਬੰਬ ਬਲਾਸਟ ਇਹ ਕਰ ਰਹੇ ਸੀ ਤੁਹਾਡੇ ਆਪ ਦੇ ਘਰ 'ਚ, ਤੁਹਾਡੇ ਆਪ ਦੇ ਦਫ਼ਤਰਾਂ ਨੇੜੇ, ਤਾਂ ਤੁਹਾਨੂੰ ਲੱਗਿਆ। ਬਾਕੀਆਂ ਦੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਦਾ ਦਰਦ ਨਹੀਂ ਤੁਹਾਨੂੰ ਕਦੇ ਆਉਂਦਾ। ਜਿਹੜੇ ਬਾਕੀਆਂ ਦੇ ਚੀਥੜੇ ਅੱਜ ਅੜਾ ਕੇ ਉਹਨਾਂ ਦੀਆਂ ਮਾਵਾਂ ਭੈਣਾਂ, ਉਹਨਾਂ ਦੇ ਬੱਚੇ ਤੜਫਦੇ ਆ, ਉਹਨਾਂ ਬਾਰੇ ਤੁਹਾਨੂੰ ਦਰਦ ਨਹੀਂ। ਸਭ ਤੋਂ ਵੱਡਾ ਟੈਰਰਿਸਟ ਸੀ ਜਿਹੜਾ ਉਹਨਾਂ ਦਾ ਪੰਜਵੜ, ਜਿਹੜਾ ਮਾਰਿਆ ਗਿਆ ਪਾਕਿਸਤਾਨ 'ਚ, ਗੋਲੀ ਦਾ ਅੰਤ ਗੋਲੀ ਦਾ ਹੀ ਹੋਣਾ ਹੈ। ਉਹ ਕਿੰਨਾ ਲੋਕ ਨੇ ਟ੍ਰੇਨ ਕਰ ਉੱਥੋਂ ਭੇਜੇ, ਸੈਂਕੜੇ ਹੋਏ, ਤੇ ਅਖੀਰ ਅੱਜ ਮਾਰਤਾ ਜਦੋਂ ਕਿਸੇ ਕੰਮ ਦਾ ਨਾ ਰਿਹਾ। ਤੇ ਤੁਸੀਂ, ਮੇਰੀ ਬੇਨਤੀ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬ, ਤੁਸੀਂ ਇਹ ਜਾਂ ਜਿੰਨੇ ਵੀ ਹੋਰ ਸੰਸਥਾਵਾਂ 'ਚ ਬੈਠੇ ਆਏ, ਚਾਹੇ ਅਕਾਲੀ ਦਲ ਵਾਲੀ ਗੱਲ ਮੈਂ ਕਰਾਂ, ਅੱਜ ਜਦੋਂ ਤੁਸੀਂ ਇਹ ਦੇਖਿਆ ਵੀ ਰੋਜ਼ ਉਰੇ ਬਲਾਸਟ ਹੋ ਰਹੇ ਆ, ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਅੰਤਰ ਕੱਢੋ, ਅੰਤਰ ਦੇਖੋ। ਇਹੀ ਲੋਕ ਨੇ ਸੇਮ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜੇ ਨੇ, 35,000 ਲੋਕਾਂ ਨੂੰ ਪੰਜਾਬ ਦੇ ਨੇ ਮਾਰਿਆ। ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ ਟੀਵੀ, ਗੁਰਦੁਆਰਾ ਸਾਹਿਬ ਸਰਾਜ 'ਚ ਉਹਨਾਂ ਦੀਆਂ ਫੋਟੋਆਂ ਆ ਗਈਆਂ, ਤੇ ਅੱਜ ਫੜਾਇਆ ਕਿਹਨੇ? ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਰਮਚਾਰੀ ਨੇ, ਟਾਸਕ ਫੋਰਸ ਦੇ ਕਰਮਚਾਰੀ ਨੇ। ਕਿਉਂ? ਕਿਉਂਕਿ ਅੱਜ ਆਪ ਤੇ ਪੈ ਗਏ, ਅੱਜ ਬੰਬ ਇਹਨਾਂ ਦੇ ਘਰਾਂ ਦੇ ਨੇੜੇ ਚੱਲਣ ਲੱਗ ਪਏ। ਇਹ ਹੋਊਗਾ ਹੀ, ਜਦੋਂ ਕਿਸੇ ਦੇ ਘਰ 'ਚ ਅੱਗ ਲਾਉਂਗੇ, ਤੁਹਾਡੇ ਘਰ 'ਚ ਵੀ ਅੱਗ ਲੱਗੇਗੀ ਇੱਕ ਦਿਨ। ਇਸ ਕਰਕੇ ਤੁਸੀਂ, ਮੈਂ ਅੱਜ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਜਿਹੜੇ ਇਹਨਾਂ ਦਾ ਸਾਥ ਦਿੰਦੇ ਆ, ਜਿਹੜੇ ਖਤਰਨਾਕ ਟੈਰਰਿਸਟਾਂ ਨੂੰ ਛੁਡਾਉਣ ਦੀਆਂ ਗੱਲਾਂ 2-2 ਕਰੋੜ 5-5 ਕਰੋੜ ਵਕੀਲਾਂ ਨੂੰ ਦਿੰਦੇ ਆ, ਅੱਜ ਲੱਗਿਆ ਨਾ ਪਤਾ। ਅੱਜ ਜਾਂ ਤਾਂ ਫਿਰ ਇਹਨਾਂ ਨੂੰ ਵੀ ਕਹੋ ਵੀ ਇਹ ਤਾਂ ਦੇਸ਼ ਭਗਤ ਨੇ ਜੀ, ਜਾਂ ਛੁਡਾਉਣ ਚਲੇ ਜਾਓ ਇਹਨਾਂ ਨੂੰ, ਹੁਣ ਇਹ ਤਾਂ ਬੰਦੀ ਸਿੱਖ ਨੇ ਜੀ।
ਇਹ ਕਹਿ ਦੋ ਵੀ ਉਰੇ ਆਜ਼ਾਦੀ ਨਹੀਂ ਗੀ ਜੀ, ਉਰੇ ਤਾਂ ਅਸੀਂ ਗੁਲਾਮ ਆ ਤਾਂ ਇਹ ਕਰ ਰਹੇ ਆ। ਅੱਜ ਕਿਉਂ ਫੜਾਇਆ ਤੁਸੀਂ ਉਹਨਾਂ ਨੂੰ? ਮੈਂ ਪੁੱਛਣਾ ਚਾਹੁੰਦਾ ਜਿਹੜੇ ਸਵਾਲ ਕਰਦੇ ਆ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਇਹ ਦੋਨਾਂ 'ਚ ਅੰਤਰ ਕੀ, ਫਰਕ ਕੀ ਆ। ਉਹ ਤਾਂ ਝੂਠ ਬੋਲਦੇ ਆ ਵੀ ਸਜ਼ਾ ਪੂਰੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਜ਼ਾ ਪੂਰੀ ਹੋਊਗੀ ਤਾਂ ਕੋਰਟ ਛੱਡੂਗਾ। ਅੱਜ ਇੱਕ ਦੀ ਬੇਲ ਹੋ ਗਈ, ਹੋਰਾਂ ਦੀ ਵੀ ਬੇਲ ਹੋ ਜਾਣੀ, ਕਾਨੂੰਨ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਤਾਂ ਤੁਸੀਂ ਅੱਜ ਦੱਸੋ ਵੀ ਇਹ 3 ਬੰਬ ਬਲਾਸਟ ਇਹ ਜ਼ਿੰਮੇਵਾਰੀ ਤੁਹਾਡੀ ਆ, ਕਿਉਂਕਿ ਅਗਲੇ ਨੇ ਸੋਚਿਆ ਵੀ ਐਸਜੀਪੀਸੀ ਪ੍ਰਧਾਨ ਜਾਂ ਇਹ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵਾਲੇ ਇਹ ਤਾਂ ਸ਼ੈਲਟਰ ਦਿੰਦੇ ਆ, ਤੇ ਕਿਉਂ ਨਾ ਇਹਨਾਂ ਦੇ ਕੋਲ ਜਾ ਕੇ ਬਲਾਸਟ ਕਰੀਏ ਉੱਥੇ, ਕਿਉਂਕਿ ਉਹਨਾਂ ਨੂੰ ਇੱਕ ਨਵਾਂ ਮਾਜੇ ਯੰਗ ਯੂਥ ਆ, ਉਹਦੇ ਮਨ 'ਚ ਤਾਂ ਇਹ ਆਉਂਦਾ ਨਾ ਵੀ ਗਲੋਰੀਫਿਕੇਸ਼ਨ ਹੋਊਗੀ, ਸਾਨੂੰ ਕਿੱਡੇ ਵੱਡੇ ਅਜਾਇਬ ਘਰਾਂ 'ਚ ਸਾਡੀਆਂ ਫੋਟੋਆਂ ਲੱਗਣਗੀਆਂ ਤੇ ਅਸੀਂ ਇਹ ਕੰਮ ਕਰੀਏ। ਤੁਸੀਂ ਉਹ ਇਹਦੇ ਜ਼ਿੰਮੇਵਾਰੀ ਲਓ ਨਾ ਫਿਰ, ਵੀ ਅੱਜ ਇਹਦਾ ਜ਼ਿੰਮੇਵਾਰ ਤੁਸੀਂ ਹੋ। ਤੁਸੀਂ ਇਹ ਪੜ੍ਹਾ ਕੇ ਚੰਗੀ ਤਰ੍ਹਾਂ ਨਵੀਂ ਪੀੜ੍ਹੀ